ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ वहाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਸਭ ਤੋਂ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 24 ਅਗਸਤ 2022 9 ਭਾਦੋਂ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਪਰਜੋਬਨ ਸਿੰਘ ਸੰਧੂ ਜੀ ਵੱਲੋਂ। ਸੋ ਇਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਨਾਲ ਲੈ ਕੇ ਚੱਲਣ ਦੀ ਬੇਨਤੀ ਕੀਤੀ ਹੈ ਔਰ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲੇ ਤੋਂ ਬਾਅਦ ਨੌਜਵਾਨੀ ਜਿਹੜੀ ਅਗਵਾਈ ਹੈ ਉਹ ਲੱਭ ਰਹੀ ਹੈ। ਜੇ ਅਸੀਂ ਅਗਵਾਈ ਦੇਣ ਵਿੱਚ ਅਸਫਲ ਰਹੇ ਤਾਂ ਸਾਡੀ ਗਲਤੀ ਹੋਵੇਗੀ। ਹੁਣ ਸਮਾਂ ਹੈ ਕੁਝ ਕਰਨ ਦਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪਰਜੋਬਨ ਸਿੰਘ ਸੰਧੂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਨੇ ਸਫਲਤਾ ਸਹਿਤ ਜਿਹੜੇ 10 ਸਾਲ ਦਾ ਜਿਹੜਾ ਪੈਂਡਾ ਉਹ ਜਿਹੜਾ ਪੂਰਾ ਕਰ ਲਿਆ ਔਰ ਅਸੀਂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਹਾਂ ਕਿ ਸਿੱਖੀ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੇ ਆ ਇਹ ਸਫ਼ਰ ਜਿਹੜਾ ਹੈ ਮੁਕੰਮਲ ਜਿਹੜਾ ਹੋਇਆ ਔਰ ਅਸੀਂ ਆਪਣੇ ਸਾਰੇ ਦਰਸ਼ਕਾਂ ਅਤੇ ਸਪਾਂਸਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਨ੍ਹਾਂ ਦੀ ਹਮਾਇਤ ਸਦਕਾ ਟੀਵੀ 84 ਨੇ ਸਫਲਤਾ ਸਹਿਤ ਜਿਹੜਾ ਇਹ ਪੈਂਡਾ ਇਹ ਪੂਰਾ ਕੀਤਾ ਹੈ। ਸੋ ਇਸ ਸੰਬੰਧੀ ਟੋਰਾਂਟੋ ਅਤੇ ਮੌਂਟਰੀਅਲ ਦੀਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਜਿਹੜੇ ਪ੍ਰੋਗਰਾਮ ਨੇ ਉਹ ਉਲੀਕੇ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਪਰਜੋਬਨ ਸਿੰਘ ਸੰਧੂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਜਿਵੇਂ ਕੱਲ ਵੀ ਸਾਡੇ ਸਪਾਂਸਰ ਵੀ ਟੋਰਾਂਟੋ ਤੋਂ ਉਹ ਵੀ ਨੌਜਵਾਨ ਸਨ ਔਰ ਉਹਨਾਂ ਨੇ ਵੀ ਇਹੀ ਫਿਕਰ ਦਾ ਇਜ਼ਹਾਰ ਕੀਤਾ ਸੀ ਕਿ ਇਸ ਵੇਲੇ ਨੌਜਵਾਨੀ ਪੰਜਾਬ ਦੇ ਵਿੱਚ ਯੋਗ ਲੀਡਰਸ਼ਿਪ ਦੀ ਭਾਲ ਵਿੱਚ ਹੈ ਜੀ ਔਰ ਇਹੀ ਕੰਸਰਨ ਪਰਜੋਬਨ ਸਿੰਘ ਜੀ ਨੇ ਵੀ ਦਰਸਾਇਆ ਕਿ ਨੌਜਵਾਨ ਪੀੜ੍ਹੀ ਜਿਨ੍ਹਾਂ ਨੂੰ ਇੱਕ ਆਸ ਦੀ ਕਿਰਨ ਦੀਪ ਸਿੱਧੂ ਦੇ ਨਾਲ ਫਿਰ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਕੋਈ ਆਪਣੇ ਇਹ ਨਹੀਂ ਸੀ ਕਿ ਦੀਪ ਸਿੱਧੂ ਵਾਂਗ ਕੋਈ ਪੋਲੀਟੀਕਲੀ ਉਹਨਾਂ ਨੇ ਜਿਵੇਂ ਕਿਸਾਨ ਲਹਿਰ 'ਚ ਆ ਕੇ ਆਪਣੀ ਥਾਂ ਬਣਾਈ ਦੀਪ ਸਿੱਧੂ ਨੇ ਔਰ ਸਿੱਖ ਪਰਸਪੈਕਟਿਵ ਨੂੰ ਉਹ ਬਿਲਕੁਲ ਸਮਝਦੇ ਸੀ ਔਰ ਉਸ ਪਾਸੇ ਵੱਲ ਉਹਨਾਂ ਦੇ ਕਦਮ ਵੱਧ ਰਹੇ ਸੀ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸਿੱਧੂ ਮੂਸੇਵਾਲਾ ਆਪਣੀ ਜਿਨ੍ਹਾਂ ਦੀ ਇੱਕ ਵੱਡੀ ਛਵੀ ਜਾਂ ਇੱਕ ਵੱਡਾ ਇਮੇਜ ਸੀ ਉਸ ਦੇ ਨਾਲ ਉਹ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ। ਜਿਵੇਂ ਉਹਨਾਂ ਦੇ ਤੁਰ ਜਾਣ ਤੋਂ ਬਾਅਦ SYL ਕੈਨਾਲ ਬਾਰੇ ਉਹਨਾਂ ਦਾ ਗੀਤ ਆਇਆ। ਇਸ ਤੋਂ ਇਲਾਵਾ ਉਹਨਾਂ ਦੀ ਸੰਤ ਪਿੰਡਰਾਂ ਵਾਲਿਆਂ ਬਾਰੇ ਮੁਹੱਬਤ ਔਰ ਉਹਨਾਂ ਦੇ ਜਿਹੜੇ ਇੱਕ ਦੋ ਇੰਟਰਵਿਊ ਵੀ ਬਾਅਦ 'ਚ ਜ਼ਿਆਦਾ ਪਪੂਲਰ ਹੋਏ। ਪਹਿਲਾਂ ਹੀ ਦਿੱਤੇ ਤਾਂ ਉਹਨਾਂ ਨੇ ਹੋਏ ਸੀ ਕਿ ਜਿਹਦੇ 'ਚ ਉਹ ਪੰਜਾਬ ਦੇ ਹੱਕਾਂ ਦੀ ਗੱਲ, ਪੰਜਾਬ ਦੀ ਆਈਡੈਂਟੀਟੀ, ਪੰਜਾਬ ਦੇ ਪੁੱਤਰ ਹੋਣ ਦਾ ਮਾਣ, ਆਪਣੇ ਖੇਤਾਂ ਨਾਲ ਜੁੜਨ ਦੀ ਗੱਲ, ਪਿੰਡ ਨਾਲ ਜੁੜਨ ਦੀ ਗੱਲ। ਇਹੀ ਕਾਰਨ ਸੀ ਕਿ ਕੈਨੇਡਾ ਤੋਂ ਆਪਣਾ ਕਰੀਅਰ ਸਭ ਕੁਝ ਛੱਡ ਕੇ ਉਹ ਆਪਣੀ ਮਿੱਟੀ ਦੇ ਨਾਲ ਜਾ ਕੇ ਜੁੜਿਆ ਔਰ ਉਹਨਾਂ ਦਾ ਵੀ ਜਿਨ੍ਹਾਂ ਹਾਲਾਤਾਂ ਦੇ ਵਿੱਚ ਕਤਲ ਕੀਤਾ ਗਿਆ ਔਰ ਕੌਣ ਇਹਦੇ ਬਿਹਾਈਂਡ ਹੈ ਇਸ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਹੁਣ ਤਾਂ ਉਹਨਾਂ ਦੇ ਪੇਰੈਂਟਸ ਨੇ ਵੀ ਇਹ ਕਿਹਾ ਕਿ 3 ਮਹੀਨੇ ਬੀਤ ਗਏ ਨੇ, ਸਾਨੂੰ ਕੋਈ ਜਸਟਿਸ ਨਹੀਂ ਮਿਲਿਆ ਔਰ ਅਸੀਂ ਇਸ ਦੇ ਉੱਤੇ
ਜਿਹੜਾ ਹੁਣ ਖੁਦ ਪੇਸ਼ਕਦਮੀ ਕਰਾਂਗੇ ਜਸਟਿਸ ਲੈਣ ਦੇ ਲਈ। ਇਹਦੇ 'ਚ ਕੋਈ ਸ਼ੱਕ ਨਹੀਂ, ਜਿਵੇਂ ਪਰਜੋਬਨ ਸਿੰਘ ਹੋਰਾਂ ਨੇ ਕਿਹਾ ਹੈ ਕਿ ਉਸ ਤੋਂ ਬਾਅਦ ਇਸ ਵੇਲੇ ਇੱਕ ਖਲਾ ਨਜ਼ਰ ਆਉਂਦਾ ਹੈ। ਹਾਲਾਂ ਅਸੀਂ ਹੋਪਫੁਲ ਹੈ, ਔਰ ਮੈਂ ਹਮੇਸ਼ਾ ਹੀ ਜਦੋਂ ਲੀਡਰਸ਼ਿਪ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਤਾਂ ਮੈਂ ਇਹ ਦੇਖਦਾ ਹੈ ਕਿ ਜੇ ਅਸੀਂ ਆਪਣੇ ਇਤਿਹਾਸ ਵੱਲ ਨਜ਼ਰ ਮਾਰੀਏ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ 10 ਗੁਰੂ ਸਾਹਿਬਾਨ ਆਪਣੇ ਸਰੀਰਕ ਜਾਮਿਆਂ ਵਿੱਚ ਸਨ, ਸਿੱਖੀ ਦੀ ਲਹਿਰ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 10 ਜਾਮਿਆਂ ਦੇ ਵਿੱਚ ਉਹ ਆਦਰਸ਼, ਉਹ ਆਈਡੀਅਲ, ਉਹ ਗੁਰਮਤਿ ਸਿਧਾਂਤ ਜੋ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਔਰ ਕਿਵੇਂ ਇੰਚ ਕਰਕੇ ਜਾਂ ਰੱਤੀ ਮਾਸਾ ਕਰਕੇ ਉਸ ਧਰਤੀ ਦੇ ਵਜੂਦ ਦੇ ਵਿੱਚ ਉਸ ਧਰਤੀ ਦਾ ਖਮੀਰ ਬਦਲਿਆ ਗੁਰੂ ਸਾਹਿਬਾਨ ਨੇ। ਆਪਣੀ ਜ਼ਬਾਨ ਦਿੱਤੀ, ਆਪਣਾ ਪ੍ਰਾਈਡ ਦਿੱਤਾ, ਮੀਰੀ ਪੀਰੀ ਦਿੱਤੀ। ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਇੱਕੋ ਇਨਸਾਨੀਅਤ ਦਾ ਜਿਹੜਾ ਗ੍ਰੰਥ ਹੈ, ਕਿਉਂਕਿ ਉਹ ਇਨਸਾਨੀ ਪਿਆਰ ਦੀ ਗੱਲ ਕਰਦਾ ਹੈ, ਉਹ ਖਜ਼ਾਨਾ ਦਿੱਤਾ, ਅਕਾਲ ਤਖਤ ਦਿੱਤਾ, ਔਰ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ। ਅਸੀਂ ਦੇਖਦੇ ਹਾਂ ਕਿ ਫਿਰ 5 ਕਕਾਰੀ ਰੂਪ ਦੇ ਵਿੱਚ ਖਾਲਸਾ ਪ੍ਰਗਟ ਕਰਕੇ ਉਸ ਦੇ ਜ਼ਿੰਮੇ ਇਹ ਕੰਮ ਲਾਇਆ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ परमात्म की मौज, और उसका मिशन मोटिव खालसा सोए जो निर्धन को पाले, खालसा सोए जो दुष्ट को गाले। सो ਜ਼ਾਹਿਰ ਹੈ ਕਿ 10 ਗੁਰੂ ਸਾਹਿਬਾਨ ਜਦੋਂ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਣ ਲੱਗਿਆ, ਜਿਹੜੀ ਅਗਵਾਈ ਹੈ ਉਹ ਗੁਰੂ ਗ੍ਰੰਥ ਸਾਹਿਬ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਫਰਮਾਇਆ। ਤੇ ਇੱਕ ਜ਼ਰੂਰ ਬੇਸ਼ੱਕ 5 ਕਕਾਰੀ ਰੂਪ ਦੇ ਵਿੱਚ ਖਾਲਸਾ ਔਰ ਖਾਲਸੇ ਦਾ 5 ਰੂਪ ਦੇ ਵਿੱਚ ਫੈਸਲਾ ਲੈਣ ਦੇ ਕਨਸੈਪਟ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ 5 ਤੋਂ ਅੰਮ੍ਰਿਤ ਦੀ ਦਾਤ ਲਈ, ਉਹਨਾਂ 5 ਦੇ ਹੁਕਮ ਦੇ ਥੱਲੇ ਚਮਕੌਰ ਦੀ ਗੜੀ ਨੂੰ ਛੱਡਿਆ, ਇਹ ਐਸਟੈਬਲਿਸ਼ ਸੀ। ਲੇਕਿਨ ਫਿਰ ਵੀ ਇੱਕ ਜਥੇਦਾਰ ਥਾਪਣ ਦੀ, ਇੱਕ ਬਹਾਦਰ ਟਾਈਟਲ ਦੇ ਕੇ ਜਿਹੜਾ ਭੇਜਣ ਦੀ ਗੱਲ ਹੈ, ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ 'ਚ ਦੇਖਦੇ। ਹੁਣ ਲੀਡਰਸ਼ਿਪ ਕਮਾਲ ਦੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ। 1708 ਦੇ ਵਿੱਚ ਉਹ ਪੰਜਾਬ 'ਚ ਆਉਂਦੇ ਨੇ, 1710 'ਚ ਫਤਿਹਗੜ੍ਹ ਸਾਹਿਬ ਦੇ ਮੁਕਾਮ 'ਤੇ ਖਾਲਸਾਈ ਰਾਜ ਦੇ ਝੰਡੇ ਝੁਲਾਏ ਜਾਂਦੇ ਨੇ। 1715 'ਚ ਗ੍ਰਿਫਤਾਰੀ ਹੁੰਦੀ ਹੈ, 1716 'ਚ ਸ਼ਹਾਦਤ ਹੁੰਦੀ ਹੈ। ਹੁਣ ਜੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦੇ ਅਗਲੇ 15 ਸਾਲ ਲਗਭਗ ਦੇਖਦੇ ਹੋ, 1730 ਤੱਕ ਪਹੁੰਚਦੇ ਹਾਂ, 30ਵੇਂ ਆਰਲੀ ਤੱਕ, ਤੇ ਇੱਕ ਵੱਡਾ ਗੈਪ ਹੈ। ਜ਼ੁਲਮ ਦੀ ਪੂਰੀ ਹਨੇਰੀ ਝੁਲਾਈ ਜਾਂਦੀ ਹੈ ਦਿੱਲੀ ਦੇ ਹਾਕਮਾਂ ਵੱਲੋਂ। ਬਹਾਦਰ ਸ਼ਾਹ ਤੋਂ ਬਾਅਦ ਫਰੂਖ ਸਿਆਰ ਔਰ ਲਗਾਤਾਰ ਪਰਸੀਕਿਊਸ਼ਨ। ਪੰਜਾਬ ਦੇ ਵਿੱਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਿੱਖਾਂ ਦੀ ਅਲਖ ਮੁਕਾ ਦਿੱਤੀ ਗਈ ਹੈ। ਹੁਣ ਉਦੋਂ ਵੀ ਸਿੱਖੀ ਤਾਂ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੀ ਆਈ ਔਰ ਪ੍ਰਫੁੱਲਤ ਹੁੰਦੀ ਚਲੀ ਗਈ, ਪਰ ਬਹੁਤ ਵਾਰ ਜਦੋਂ ਇੱਕ ਪਾਸੇ ਜ਼ੁਲਮ ਹੁੰਦਾ ਹੈ, ਉਹਨੂੰ ਵੰਗਾਰਨ ਦੇ ਲਈ ਯੋਗ ਲੀਡਰਸ਼ਿਪ ਜਿਹੜੀ ਹੈ, ਜਿਹਦੀ ਅਗਵਾਈ ਥੱਲੇ ਕੌਮ ਇਕੱਠੀ ਹੋਏ, ਇਸ ਦੀ ਹਮੇਸ਼ਾ ਲੋੜ ਮਹਿਸੂਸ ਹੁੰਦੀ ਹੈ। ਔਰ ਉਸ ਗੈਪ ਦੇ ਵਿੱਚ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਕੈਰਿਜ਼ਮੈਟਿਕ ਸਨ, ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਦਾ ਥਾਪੜਾ ਸੀ। ਹਾਲਾਂ ਕਲੈਕਟਿਵ ਲੀਡਰਸ਼ਿਪ ਦਾ ਕਨਸੈਪਟ ਤਾਂ ਸੀ, 5 ਸਿੱਖਾਂ ਦੀ ਕੌਂਸਲ ਉਹਨਾਂ ਦੇ ਨਾਲ ਸੀ, ਨਗਾਰਾ, ਨਿਸ਼ਾਨ ਸਾਹਿਬ, 5 ਤੀਰ, ਲੇਕਿਨ ਕਿਤੇ ਨਾ ਕਿਤੇ ਅਰੇਂਜਮੈਂਟ ਟੁੱਟਿਆ, ਕਿਉਂਕਿ ਅਸੀਂ ਦੇਖਦੇ ਹਾਂ ਕਿ ਗੁਰਦਾਸ ਨੰਗਲ ਦੀ ਗੜੀ 'ਚੋਂ 5 ਦੀ ਕੌਂਸਲ 3-2 ਹੋ ਜਾਂਦੇ ਨੇ, ਔਰ ਉਸ ਫੁੱਟ ਦਾ ਹਕੂਮਤ ਨੇ ਫਾਇਦਾ ਉਠਾ ਕੇ ਤਤ ਖਾਲਸਾ, ਬੰਦਈ ਖਾਲਸਾ ਬਾਅਦ ਦੇ ਵਿੱਚ ਖੜਾ ਕੀਤਾ। ਪਰ ਇੱਕਦਮ ਪੰਥ ਇਹ ਰਿਅਲਾਈਜ਼ ਕਰਦਾ ਹੈ ਕਿ ਭਾਈ ਅਸੀਂ, ਸਾਡਾ ਕਨਸੈਪਟ ਪੰਥ ਦਾ ਹੈ, ਸਰਬੱਤ ਖਾਲਸਾ ਦਾ ਹੈ, ਔਰ ਅਸੀਂ ਉਹਨੂੰ ਜਿਹੜਾ 1730 ਦੇ ਵਿੱਚ ਫਿਰ ਦੇਖਦੇ ਹਾਂ ਕਿ ਕਿਵੇਂ ਬਾਬਾ ਦਰਬਾਰਾ ਸਿੰਘ ਔਰ ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਔਰ ਫਿਰ ਜੱਸਾ ਸਿੰਘ ਆਹਲੂਵਾਲੀਆ ਦੇ ਰੂਪ 'ਚ, ਔਰ 12 ਮਿਸਲਾਂ ਦਾ ਕਨਸੈਪਟ, ਸਰਬੱਤ ਖਾਲਸਾ ਦਾ ਕਨਸੈਪਟ, ਔਰ ਸਰ ਜੱਸਾ ਸਿੰਘ ਆਹਲੂਵਾਲੀਆ ਦੀ ਲੀਡਰਸ਼ਿਪ ਥੱਲੇ ਦਲ ਖਾਲਸਾ ਆਰਗੇਨਾਈਜ਼ ਹੁੰਦਾ ਹੈ। ਤੇ ਉਸ ਦਲ ਖਾਲਸਾ ਦੇ ਥੱਲੇ ਫਿਰ 12 ਮਿਸਲਾਂ, ਔਰ ਵਕਤ ਪਾ ਕੇ ਜਿਵੇਂ 1774 ਤੱਕ ਪਹੁੰਚਦੇ ਹਾਂ, ਲਾਹੌਰ ਫਤਿਹ ਹੁੰਦਾ ਹੈ, 1783 ਦਿੱਲੀ ਫਤਿਹ ਹੁੰਦਾ ਹੈ, ਔਰ ਉਸ ਤੋਂ ਬਾਅਦ ਅਸੀਂ 1799 ਤੱਕ ਪਹੁੰਚਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ, ਜਿਹੜਾ ਉਸ ਸਿੱਖ ਰਾਜ ਦੀ ਕੰਸੋਲੀਡੇਸ਼ਨ ਦੇਖਦੇ। ਪਰ ਅਗੇਨ ਸਰਬੱਤ ਖਾਲਸਾ ਦਾ ਕਨਸੈਪਟ ਕਮਜ਼ੋਰ ਹੁੰਦਾ ਹੈ, ਮਹਾਰਾਜਗੀ ਵਾਲਾ ਪਾਰਟ ਅੱਗੇ ਆਉਂਦਾ ਹੈ, ਉਸ ਨਾਲ ਉਹੀ ਜੋ ਪੈਲੇਸ ਇੰਟਰੀਗ ਹੁੰਦੀ ਹੈ, ਮਹਿਲਾਂ ਦੇ ਵਿੱਚ ਸਾਜ਼ਿਸ਼ਾਂ ਹੁੰਦੀਆਂ ਨੇ, ਤੇ ਉਹੀ ਜਿਹੜਾ ਘਰੇਲੂ ਖਾਨਾ ਜੰਗੀ, ਤੇ 1849 ਤੱਕ ਪਹੁੰਚਦੇ ਹਾਂ
ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ। ਫਿਰ ਉਹੀ ਕ੍ਰਾਈਸਿਸ ਲੀਡਰਸ਼ਿਪ ਦਾ ਇੱਕ ਵੱਡਾ ਗੈਪ ਅਸੀਂ ਦੇਖਦੇ ਹਾਂ। ਕੂਕੇ ਨਿਕਲਦੇ ਨੇ, ਭਾਈ ਮਹਾਰਾਜ ਸਿੰਘ ਦੇ ਰੂਪ 'ਚ ਸ਼ੁਰੂਆਤ ਹੁੰਦੀ ਹੈ ਕੂਕੇ, ਔਰ ਫਿਰ ਉਹੀ ਖਲਾਰਾ ਉਸ ਕਿਸਮ ਦੇ ਹੀ ਜਿਹੜੇ ਅੱਡ ਆ ਕੇ ਬਲੱਡ ਸਕਰਸ, ਉਹ ਆਰੀਆ ਸਮਾਜੀ ਹੋਣ, ਈਸਾਈ ਮਿਸ਼ਨਰੀ ਹੋਣ, ਇਹ ਸ਼ਰਧਾ ਰਾਮ ਫਲੋਰੀ ਸਨਾਤਨੀ ਦੂਜੇ ਤੀਜੇ ਹੋਣ। ਲੇਕਿਨ ਉਸ 'ਚੋਂ ਅਗੇਨ ਜਿਵੇਂ ਅਸੀਂ ਬਾਬਾ ਠਾਕਰ ਸਿੰਘ ਸੰਧਾਵਾਲੀਆ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਸਿੰਘ ਸਭਾ ਲਹਿਰ ਖੜੀ ਹੁੰਦੀ ਹੈ, ਔਰ ਸਿੰਘ ਸਭਾ ਲਾਹੌਰ, ਸਿੰਘ ਸਭਾ ਅੰਮ੍ਰਿਤਸਰ, ਉਸ ਤੋਂ 20ਵੀਂ ਸਦੀ ਤੱਕ ਪਹੁੰਚਦੇ ਹਾਂ ਅਸੀਂ 1920 ਤੱਕ। ਫਿਰ ਅਕਾਲੀ ਲਹਿਰ ਦੇ ਰੂਪ ਦੇ ਵਿੱਚ ਪੰਥ ਦੀ ਅਗਵਾਈ ਦੇਖਦੇ ਹਾਂ, ਜਿਹੜੀ ਕਲੈਕਟਿਵ, ਬੇਸ਼ੱਕ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ ਜਾਂ ਕਿੰਨੇ ਹੋਰ ਨਾਂ ਉਹਦੇ 'ਚ ਆਏ, ਪਰ ਤਾਕਤ ਪੰਥ ਵੱਲ ਜਾਂਦੀ। ਔਰ ਅਕਾਲੀ ਦਲ ਸਿੱਖਾਂ ਦੀ ਇੱਕ ਨੁਮਾਇੰਦਾ ਜਮਾਤ ਵਜੋਂ ਜਿਹੜੀ ਹੈ ਉਹ ਹੋਂਦ ਦੇ ਵਿੱਚ ਆਉਂਦੀ। ਮੰਦੇ ਭਾਗਾਂ ਨੂੰ ਆਲਮੋਸਟ ਜਦੋਂ ਅਸੀਂ ਹੁਣ ਇਹ 100 ਸਾਲ ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਦੀ ਹੋਂਦ ਦੇ ਉਹਨਾਂ ਵੱਲ ਦੇਖਦੇ ਕਿ ਇਹ ਜਿਹੜਾ ਤਿੜਕਣਬਾਜ਼ੀ ਅਕਾਲੀ ਦਲ ਦੀ ਲੀਡਰਸ਼ਿਪ 'ਚ 70ਵਿਆਂ 'ਚ ਸ਼ੁਰੂ ਹੋ ਜਾਂਦੀ ਹੈ, ਜਦੋਂ ਬਾਦਲ, ਟੌੜਾ, ਤਲਵੰਡੀ ਦੇ ਰੂਪ ਦੇ ਵਿੱਚ, ਹਾਲਾਂਕਿ 47 ਦੇ ਦੌਰ 'ਚ ਵੀ ਲੀਡਰਸ਼ਿਪ ਤਿੜਕੀ ਫੈਸਲਾ ਲੈਣ 'ਚ ਕਿ ਉਹਨਾਂ ਨੇ ਜਿਹੜਾ ਬਿਨਾਂ ਕਿਸੇ ਐਸ਼ੋਰੈਂਸ, ਕੋਈ ਲਿਖਤੀ ਪੜ੍ਹਤੀ ਨਾ, ਉਹਨਾਂ ਨੇ ਆਪਣਾ ਮੁਲਕ ਖਾਲਿਸਤਾਨ ਬਣਾਉਣ ਦਾ ਕੋਈ ਮੁਤਾਲਬਾ ਪੇਸ਼ ਕੀਤਾ, ਨਾ ਉਹਨਾਂ ਨੇ ਕੋਈ ਇਹਨਾਂ ਦੇ ਨਾਲ ਕੋਈ ਪੁਖਤਾ ਜਿਹੜੀ ਟ੍ਰੀਟੀ ਕੀਤੀ। ਉਹਦਾ ਨਤੀਜਾ ਇੱਕ ਗੁਲਾਮੀ, ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਅਸੀਂ ਹਿੰਦੂਤਵੀ ਗੁਲਾਮੀ 'ਚ ਫਸ ਜਾਂਦੇ ਹਾਂ। ਔਰ ਉਸ ਪੀਰੀਅਡ 70ਵਿਆਂ ਦੇ ਵਿੱਚ ਜਦੋਂ ਕਿ ਇੱਕ ਨਿਟਾਲਤਾ ਵਾਲਾ ਔਰ ਇੱਕ ਬਿਲਕੁਲ ਇਹ ਬਾਦਲ, ਟੌੜਾ, ਤਲਵੰਡੀ, ਇਹ ਇਹਨਾਂ ਦੀ ਆਪਣੀ ਗਰਜ਼ਾਂ ਵਾਲੀ ਲੀਡਰਸ਼ਿਪ ਸ਼ੁਰੂ ਹੁੰਦੀ ਹੈ। ਤੇ ਉਸ ਦੌਰ ਦੇ ਵਿੱਚ ਅਕਾਲ ਪੁਰਖ ਦੀ ਰਹਿਮਤ ਨਾਲ ਫਿਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਸੀਨ ਤੇ ਉਭਰਦੇ ਨੇ। 1978 ਦਾ ਨਰਕਧਾਰੀਆਂ ਦੇ ਨਾਲ ਟਕਰਾਅ ਤੋਂ ਬਾਅਦ ਉਹਨਾਂ ਦੀ ਆਵਾਜ਼ ਪੰਜਾਬ ਦੀ ਫਿਜ਼ਾ ਦੇ ਵਿੱਚ ਗੂੰਜਦੀ ਹੈ ਤੇ ਲਗਭਗ 6 ਸਾਲ ਦੇ ਸਮੇਂ 'ਚ ਜੂਨ 84 ਤੱਕ ਪਹੁੰਚਦੇ ਹਾਂ। ਅਸੀਂ ਦੇਖਦੇ ਹਾਂ, ਕਿਉਂਕਿ ਜਿਹਨੂੰ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜਿਹੜਾ ਪੰਜਾਬ ਦੀ ਧਰਤੀ ਦਾ ਖਮੀਰ ਹੈ ਉਹ 10 ਗੁਰੂ ਸਾਹਿਬਾਨ ਦੀ ਕਮਾਈ ਨੇ, ਉਹਨਾਂ ਦੇ ਉਪਦੇਸ਼ਾਂ ਨੇ ਉਸ ਧਰਤੀ ਤੇ ਉਹ ਮਨੁੱਖ ਸਿਰਜਿਆ ਹੋਇਆ ਹੈ। ਉਹ ਮਿੱਟੀ ਹਮੇਸ਼ਾ ਹੀ ਜ਼ਰਖੇਜ਼ ਹੈ, ਇਕੱਲੀ ਦੁਨਿਆਵੀ ਕ੍ਰੌਪਸ ਪੈਦਾ ਕਰਨ ਲਈ ਨਹੀਂ, ਓਵਰਆਲ ਵੀ, ਕਿਉਂਕਿ ਉਸ ਕ੍ਰੌਪ 'ਚੋਂ, ਉਸ ਮਿੱਟੀ 'ਚੋਂ ਹੀ ਯੋਧੇ ਨਿਕਲਦੇ ਨੇ, ਉਹਦੇ 'ਚੋਂ ਹੀ ਸ਼ਹੀਦਾਂ ਦੀ ਫਸਲ ਨਿਕਲਦੀ ਹੈ। ਔਰ ਬੇਸ਼ੱਕ ਸੰਤ ਪਿੰਡਾਂ ਵਾਲਿਆਂ ਦਾ ਲਗਭਗ 6 ਸਾਲ ਦਾ ਪੀਰੀਅਡ ਹੀ ਹੈ, ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਪਰ ਫਿਰ ਅਸੀਂ ਅਗਲੀ ਪੂਰੀ ਦਹਾਈ ਦੇਖਦੇ ਹਾਂ ਕਿ ਕਿਵੇਂ ਸਿਰਲਤ ਯੋਧਿਆਂ ਦੀ ਉਹ ਫਸਲ ਜਿਹੜੀ ਕਿ ਹਾਕਮਾਂ ਨੂੰ ਵੰਗਾਰਦੀ ਹੈ। ਨਵੇਂ ਮਾਪਦੰਡ ਜਿਹੜੇ ਨੇ ਬਹਾਦਰੀ ਦੇ ਸੈੱਟ ਕੀਤੇ ਜਾਂਦੇ ਨੇ, ਸ਼ਹਾਦਤਾਂ ਦਾ ਦੌਰ ਵੀ ਹੁੰਦਾ ਹੈ। ਔਰ ਇੱਕ ਫਿਰ ਉਹੀ ਪ੍ਰਾਈਡ ਜਿਹੜਾ ਲੱਗਦਾ ਸੀ ਕਿ ਭਾਈ, ਜਿਹਨੂੰ ਖੁਸ਼ਵੰਤ ਸਿੰਘ ਨੇ ਕਦੇ 1970ਵਿਆਂ 'ਚ ਜਦੋਂ ਉਹਨੇ ਇਲਸਟ੍ਰੇਟਿਡ ਵੀਕਲੀ ਦੇ ਐਡੀਟਰ ਦੇ ਤੌਰ ਤੇ ਚਾਰਜ ਲਿਆ ਤਾਂ ਉਹਨੇ ਇੱਕ ਇਸ਼ੂ ਕੱਢਿਆ, ਮੈਂ ਸਕੂਲ ਗੋਇੰਗ ਡੇਜ਼ ਦੇ ਵਿੱਚ ਸੀ, ਅੱਜ ਵੀ ਮੈਨੂੰ ਉਹਦੇ ਟਾਈਟਲ ਤੇ ਸਿੰਘਾਂ ਦੇ ਗੱਤਕਾ ਖੇਡਦਿਆਂ ਦੀ ਤਸਵੀਰ ਸੀ, ਲੇਕਿਨ ਉਹਦੇ ਥੱਲੇ ਅੰਗਰੇਜ਼ੀ ਦੇ ਵਿੱਚ ਮੋਟੀ ਕੈਪਸ਼ਨ ਸੀ, ਸਿੱਖਸ ਔਨ ਦਾ ਕ੍ਰਾਸ ਰੋਡਸ, ਤੇ ਉਹਦੇ ਤੇ ਸਵਾਲੀਆ ਨਿਸ਼ਾਨ ਸੀ ਕਿ ਸਿੱਖ ਚੌਰਾਹੇ 'ਚ ਖੜੇ ਨੇ। ਔਰ ਉਹਦੇ 'ਚੋਂ ਭਵਿੱਖਬਾਣੀ ਕਰਦਾ ਹੈ ਵੀ ਜਿਸ ਤੇਜ਼ੀ ਨਾਲ ਸਿੱਖ ਹਿੰਦੂ ਫੋਲਡ 'ਚ ਜਾ ਰਹੇ ਨੇ, ਬਾਈ ਦਾ ਐਂਡ ਆਫ ਦਾ ਸੈਂਚੁਰੀ ਸਿੱਖਾਂ ਦਾ ਇਮੇਜ ਸਿਰਫ ਮਿਊਜ਼ੀਅਮਸ ਦੇ ਵਿੱਚ ਹੋਏਗਾ, ਅਜਾਇਬ ਘਰਾਂ 'ਚ ਤਸਵੀਰ ਤੋਂ ਲੋਕ ਕਹਿਣਗੇ ਕਦੇ ਇਸ ਕਿਸਮ ਦਾ ਦਸਤਾਰਧਾਰੀ ਸਿੱਖ ਵੀ ਹੁੰਦਾ ਸੀ। ਲੇਕਿਨ ਅਸੀਂ ਦੇਖਿਆ ਵੀ ਨਾ ਸਿਰਫ ਸਾਡੀ ਉਸ ਧਰਤੀ ਦੇ ਜਾਇਆਂ ਨੇ ਉਸ ਨੂੰ ਗਲਤ ਸਾਬਤ ਕੀਤਾ, ਪਰ ਅੱਜ ਉਹ ਸਿੱਖ ਇਹੀ ਨਹੀਂ ਕਿ ਉਸ ਧਰਤੀ ਦੇ ਉੱਤੇ ਉਹਨਾਂ ਨੇ ਆਪਣੀ ਹੋਂਦ, ਆਪਣਾ ਸਿੱਕਾ ਜਮਾਇਆ, ਮਨਵਾਇਆ। ਅੱਜ 35 ਮਿਲੀਅਨ ਸਿੱਖ ਨੇਸ਼ਨ ਅਕ੍ਰੋਸ ਦਾ ਵਰਲਡ ਔਰ ਦੁਨੀਆ 'ਚ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਜਿੱਥੇ ਸੂਰਜ ਡੁੱਬਦਾ ਹੈ, 150 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਖਾਲਸੇ ਦੇ ਨਿਸ਼ਾਨ ਝੂਲਦੇ ਨੇ। ਪੰਜਵੇਂ ਵੱਡੇ ਧਰਮ ਦੇ ਤੌਰ ਤੇ ਸਿੱਖੀ ਦੀ ਰੈਕਗਨੀਸ਼ਨ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਸਾਡਾ ਸਿਆਸੀ ਕੋਡ, ਪੋਲੀਟੀਕਲ ਸਟਰਗਲ ਜੂਨ 84 ਤੋਂ ਬਾਅਦ ਖਾਲਿਸਤਾਨ ਦੀ ਕਾਇਮੀ ਦੇ ਲਈ ਸ਼ੁਰੂ ਹੋਈ, ਹਥਿਆਰਬੰਦ ਵੀ, ਔਰ ਦੂਸਰਾ ਉਹਨੂੰ ਅਸੀਂ ਕਿਸੇ ਪੁਖਤਾ ਪੋਲੀਟੀਕਲ ਈਡੀਅਮ ਦੇ ਵਿੱਚ ਉੱਥੇ ਨਹੀਂ ਬਦਲ ਸਕੇ ਕਿ ਕੋਈ ਪੱਕੀ ਲੈ, ਔਰ ਉਹਦਾ ਹੀ ਕਿਉਂਕਿ ਸਰਕਾਰੀ ਜ਼ਬਰ ਵੀ, ਸਰਕਾਰੀ ਡਿਵਾਈਡ ਐਂਡ ਰੂਲ ਵੀ, ਔਰ ਕਿਤੇ ਨਾ ਕਿਤੇ ਸਾਡੀ ਹਉਮੈ ਵੀ, ਇਹ ਸਾਰੇ ਕਾਰਨ ਨੇ। ਨਤੀਜੇ ਦੇ ਤੌਰ ਤੇ ਜਿਹੜੇ ਉਭਾਰ ਅਸੀਂ
ਇਹ 21ਵੀਂ ਸਦੀ ਦੀ ਬਿਗਨਿੰਗ 'ਚ ਵੀ ਦੇਖੇ। 2012 ਦੇ ਵਿੱਚ ਰਾਜੋਆਣਾ ਦੀ ਫਾਂਸੀ ਦੇ ਵੇਲੇ, 2015 'ਚ ਚੱਬੇ ਦੇ ਸਰਬੱਤ ਖਾਲਸਾ ਵੇਲੇ, 2017-18 'ਚ ਬਰਗਾੜੀ ਮੋਰਚੇ ਵੇਲੇ, ਔਰ ਫਿਰ ਅਸੀਂ ਦੀਪ ਸਿੱਧੂ ਔਰ ਮੂਸੇਵਾਲਾ ਦੇ ਜਾਣ ਤੋਂ ਬਾਅਦ ਜਿਸ ਕਿਸਮ ਦਾ ਨੌਜਵਾਨੀ ਵੱਲੋਂ ਸਿੱਖੀ ਪ੍ਰਤੀ ਪਿਆਰ ਦਾ ਪ੍ਰਗਟਾਵਾ ਸੀ। ਸੋ ਜਿਵੇਂ ਪਰਜੋਬਨ ਸਿੰਘ ਹੋਰਾਂ ਨੇ ਇਹੀ ਫਿਕਰ ਦਾ ਇਜ਼ਹਾਰ ਕੀਤਾ ਕਿ ਇਹਨੂੰ ਅਸੀਂ ਕਿਵੇਂ ਸੰਭਾਲੀਏ, ਔਰ ਮੈਂ ਸਮਝਦਾ ਵੀ ਮੈਂ ਇਹ 5.5 ਸਦੀਆਂ ਦੀ ਹਿਸਟਰੀ ਇਸ ਲਈ ਬਿਆਨੀ ਹੈ ਕਿ ਨਿਰਾਸ਼ਤਾ ਦੀ ਲੋੜ ਨਹੀਂ ਹੈ। ਉਸ ਧਰਤੀ ਦੇ ਖਮੀਰ ਦੇ ਵਿੱਚ ਗੁਰੂ ਸਾਹਿਬਾਨ ਨੇ ਬਹੁਤ ਕੁਝ ਰੱਖਿਆ ਹੋਇਆ। ਇਹ ਜਿਹੜੇ ਅੱਜ ਵੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਉਹ ਸਾਰੀ ਚਰਨਿੰਗ ਹੋ ਰਹੀ ਹੈ, ਔਰ ਉਸ 'ਚੋਂ ਹੀ ਸਿਸਟਮ 'ਚੋਂ ਹੀ ਲੀਡਰ ਨਿਕਲਦੇ ਨੇ। ਔਰ ਹੁਣ ਵੀ ਅਸੀਂ ਇਹ ਦੇਖਦੇ ਹਾਂ ਕਿ ਨੌਜਵਾਨੀ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਰਾਹੀਂ ਵੀ ਤਬਦੀਲੀ ਦਾ ਸਾਨੂੰ ਨਜ਼ਰ ਆਉਂਦਾ ਹੈ, ਧਰਤੀ ਤੇ ਵੀ ਆਉਂਦਾ ਹੈ ਔਰ ਬਾਕੀ ਵੀ। ਸੋ ਅਸੀਂ ਵੀਰ ਪਰਜੋਬਨ ਸਿੰਘ ਹੋਰਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਤੇ ਉਹਨਾਂ ਨੂੰ ਇਹੀ ਗੁਜ਼ਾਰਿਸ਼ ਵੀ ਕਰਦੇ ਹਾਂ ਕਿ ਉਹ ਆਸਵੰਦ ਰਹਿਣ। ਬਿਲਕੁਲ। ਗੱਲ ਜਿੱਥੇ ਅਸੀਂ ਇਹ ਖਾਸ ਤੌਰ ਤੇ 1978 ਤੋਂ ਬਾਅਦ ਔਰ ਜੂਨ 84 ਤੋਂ ਬਾਅਦ ਖਾਲਿਸਤਾਨ ਦੀ ਗੱਲ ਕੀਤੀ ਹੈ, ਸਫ਼ਰ ਦੀ 38 ਵਰੇ ਬੀਤ ਗਏ ਨੇ। ਸਾਡਾ ਵੀ ਜੇ ਇਸ ਦੇ ਨਾਲ ਨਾ ਸਿਰਫ ਪੋਸਟ 84 ਉਸ ਤੋਂ ਪਹਿਲਾਂ ਹੀ ਜਿਹੜਾ ਲਗਾਵ ਹੀ ਨਹੀਂ, ਉਸ ਦੀ ਇੱਕ ਪਾਰਟਿਸਿਪੇਸ਼ਨ ਵੀ ਹੁੰਦੀ ਹੈ। ਅਰਲੀ 80s ਦੇ ਵਿੱਚ ਸਾਡੀ ਅਮਰੀਕਾ ਦੇ ਵਿੱਚ ਆਮਦ ਇਸ ਨਿਸ਼ਾਨੇ ਨੂੰ ਰੱਖ ਕੇ ਹੀ ਸੀ ਕਿ ਜੋ ਪੰਜਾਬ ਦੀ ਧਰਤੀ ਦੇ ਉੱਤੇ ਚੱਲ ਰਿਹਾ ਜ਼ੁਲਮ, ਜਿਹੜੀ ਸਿੱਖਾਂ ਦੀ ਨਸਲਕੁਸ਼ੀ ਚੱਲ ਰਹੀ ਹੈ, ਝੂਠੇ ਪੁਲਿਸ ਮੁਕਾਬਲੇ ਨੇ, ਔਰ ਸਾਡੇ ਸੰਘਰਸ਼ ਦੀ ਗੱਲ ਹੈ, ਉਸ ਦੀ ਆਵਾਜ਼ ਪੱਛਮ ਦੀ ਧਰਤੀ ਤੇ, ਅਮਰੀਕਾ ਦੀ ਧਰਤੀ ਤੇ, ਉਦੋਂ ਦਾ ਅਮਰੀਕਾ ਅੱਜ ਵਾਲਾ ਅਮਰੀਕਾ ਨਹੀਂ ਸੀ ਕਿ ਭਾਰਤ ਦਾ ਸਟ੍ਰੈਟੇਜਿਕ ਪਾਰਟਨਰ ਹੈ ਜਾਂ ਹਿਊਮਨ ਰਾਈਟਸ ਦੇ ਉੱਤੇ ਆਵਾਜ਼ ਬੰਦ ਕੀਤੀ ਹੋਈ ਹੈ। ਉਸ ਵੇਲੇ ਭਾਰਤ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਕੰਟਰੀ ਸੀ। ਅਮਰੀਕਾ ਦੀ ਸਿੱਖਾਂ 'ਚ ਵੀ ਦਿਲਚਸਪੀ ਸੀ। ਓਵਰਆਲ ਵੀ ਅਮਰੀਕਾ ਸੋਵੀਅਤ ਯੂਨੀਅਨ ਦੇ ਖਿਲਾਫ ਦੁਨੀਆ 'ਚ ਜਿੱਥੇ ਵੀ ਕੋਈ ਆਜ਼ਾਦੀ ਤਹਿਰੀਕ ਸੀ ਉਸ ਦੀ ਵੀ ਹਮਾਇਤ ਕਰਦਾ ਸੀ। ਔਰ ਇਸ ਦੇ ਨਾਲ ਸਾਡਾ ਸਫ਼ਰ ਇੱਥੇ ਸ਼ੁਰੂ ਹੁੰਦਾ ਹੈ ਔਰ ਬਹੁਤ ਜਲਦੀ ਅਸੀਂ ਜਿਹੜਾ ਇਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਭਾਈ ਆਪਣੀ ਕੌਮ ਦੀ ਗੱਲ ਇੱਥੋਂ ਦੇ ਸਿਸਟਮ ਤੱਕ ਵੀ ਪਹੁੰਚਾਈ ਜਾਏ, ਆਪਣੀ ਕੌਮ ਨੂੰ ਵੀ ਲਾਮਬੱਧ ਕੀਤਾ ਜਾਏ। ਔਰ ਅਸੀਂ ਸਮਝਦੇ ਹਾਂ ਕਿ ਜਿਹੜੇ ਸਾਡੇ ਨਾਲ ਪਿਛਲੇ ਲਗਭਗ 4 ਦਹਾਈਆਂ ਤੋਂ ਜੁੜੇ ਹੋਏ ਨੇ ਉਹ ਕੁਛ ਤਾਂ ਤੁਰ ਗਏ ਇਸ ਦੁਨੀਆ ਤੋਂ, ਲੇਕਿਨ ਉਹਨਾਂ ਦੇ ਇਹ ਸਾਰੇ ਸਾਥ ਨੇ ਸਾਨੂੰ ਇਸ ਕਾਬਲ ਵੀ ਬਣਾਇਆ। ਔਰ ਉਸ ਸਫ਼ਰ ਦੇ ਵਿੱਚ ਸਿਰਫ ਇਹੀ ਨਹੀਂ ਸੀ, ਉਸ ਪੀਰੀਅਡ 'ਚ 4 ਜੁਝਾਰੂ ਜਥੇਬੰਦੀਆਂ, 5 ਮੈਂਬਰੀ ਪੰਥਕ ਕਮੇਟੀ ਦੀ ਅਗਵਾਈ, ਅਸੀਂ ਉਹਨਾਂ ਨੂੰ, ਉਹਨਾਂ ਦੀ ਆਵਾਜ਼ ਨੂੰ, ਜਿਹੜੇ ਗਰਾਊਂਡ ਦੇ ਉੱਤੇ ਜੂਝ ਰਹੇ ਸੀ, ਉਹਨੂੰ ਸਿਆਸੀ ਆਵਾਜ਼ ਦੇਣ ਦੀ ਕੋਸ਼ਿਸ਼ ਕੀਤੀ। ਪਰ ਉਸ ਵੇਲੇ ਦੇ ਪ੍ਰਚਲਿਤ ਪ੍ਰਿੰਟ ਮੀਡੀਆ ਰਾਹੀਂ, ਕਿਉਂਕਿ ਚੜ੍ਹਦੀ ਕਲਾ ਅਖਬਾਰ ਜਿਹੜਾ ਸਰੀ ਤੋਂ ਸ਼ੁਰੂ ਹੋਇਆ ਔਰ ਲਗਭਗ 30 ਸਾਲ ਦੇ ਲਗਭਗ ਹੀ ਮੈਂ ਉਸ ਦਾ ਐਜ਼ ਏ ਐਡੀਟਰ ਇਨ ਚੀਫ ਉਸ ਦੇ ਐਡੀਟੋਰੀਅਲ ਔਰ ਉਸ ਸਾਰੇ ਨੂੰ ਉਹ ਐਫਰਟ ਸੀ ਕੈਨੇਡਾ ਦੇ ਸਾਡੇ ਸਿੱਖ ਵੀਰਾਂ ਭੈਣਾਂ ਦਾ, ਅਮਰੀਕਾ 'ਚ ਵੀ, ਔਰ ਕੋਵਿਡ ਦੇ ਸ਼ੁਰੂ ਹੋਣ ਤੱਕ ਚੱਲਦਾ ਰਿਹਾ। ਫਿਰ ਇਹ ਵੀ ਮਹਿਸੂਸ ਹੋਇਆ ਕਿ ਵੀ ਨਹੀਂ, ਇਹ ਆਵਾਜ਼ ਰੇਡੀਓ ਤੇ ਆਣੀ ਚਾਹੀਦੀ ਹੈ। ਔਰ ਵੀਰ ਬਲਕਰਨ ਸਿੰਘ ਗਿੱਲ ਜਿਨ੍ਹਾਂ ਨੇ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਔਰ ਫਿਰ ਵੀਰ ਸੁਖਦੇਵ ਸਿੰਘ ਗਿੱਲ ਜਿਹੜੇ ਪਿਛਲੇ 26 ਸਾਲ ਤੋਂ ਇਸ ਪ੍ਰੋਗਰਾਮ ਨੂੰ ਚਲਾ ਰਹੇ ਨੇ, ਔਰ ਹਰ ਬੁੱਧਵਾਰ ਅੱਜ ਵੀ 1 ਘੰਟੇ ਦੇ ਲਗਭਗ ਜਿਹੜਾ ਮੇਰਾ ਸ਼ੋਅ ਸੀ। 26 ਸਾਲ ਤੋਂ ਅਸੀਂ ਅੱਜ ਦੀ ਆਵਾਜ਼ ਜਿਹੜਾ ਟੋਰਾਂਟੋ ਤੋਂ ਜਿਹੜਾ ਉਹ ਹੁੰਦਾ ਬ੍ਰੌਡਕਾਸਟ, ਉਸ ਰਾਹੀਂ ਜਿਹੜਾ ਪੰਥ ਦੀ ਆਵਾਜ਼, ਕੌਮੀ ਘਰ ਦੀ ਗੱਲ, ਉਸ ਨੂੰ ਜਾਰੀ ਰੱਖਿਆ। ਨਾਈਸ। ਔਰ ਇਹ ਮਹਿਸੂਸ ਕੀਤਾ ਜਾਣ ਲੱਗਾ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਆਪਣੀ ਥਾਂ, ਸੋਸ਼ਲ ਮੀਡੀਆ ਦਾ ਪਿਛਲੇ 5-6 ਸਾਲ 'ਚ ਜ਼ਿਆਦਾ ਪਾਵਰਫੁਲ ਹੋਇਆ। ਹੁਣ ਤਾਂ ਡਿਜੀਟਲ ਮੀਡੀਆ ਦੀ ਗੱਲ ਹੈ। ਅੱਛਾ। ਲੇਕਿਨ ਲਗਭਗ 10 ਵਰੇ ਪਹਿਲਾਂ ਇਹ ਯਤਨ ਹੋਇਆ ਕਿ ਭਾਈ ਜਿਹੜਾ ਟੈਲੀਵਿਜ਼ਨ ਇਹ ਇੱਕ ਇੰਪੋਰਟੈਂਟ ਮੀਡੀਆ ਹੈ। ਉਹ ਪੀਰੀਅਡ ਸੀ ਕਿ ਜ਼ੀ ਟੀਵੀ ਤੋਂ ਲੈ ਕੇ ਕਿੰਨੇ ਚੈਨਲ ਜਿਹੜੇ ਨੇ ਉਹ ਹਿੰਦੂਤਵੀ ਸਿਸਟਮ ਨੇ ਬਾਹਰ ਲਿਆਂਦੇ, ਔਰ ਉਹਨਾਂ ਦੇ ਉੱਤੇ ਜਿਵੇਂ ਐਲਫਾ ਟੀਵੀ ਸੀ, ਦਰਬਾਰ ਸਾਹਿਬ ਦੇ ਕੀਰਤਨ ਦੇ ਰਾਈਟ ਉਹਨਾਂ ਕੋਲ, ਉਦੋਂ ਜੇ ਪੀਟੀਸੀ ਨਹੀਂ ਸੀ ਜਦੋਂ ਬਾਦਲਾਂ ਨੇ
ਜੱਫਾ ਮਾਰ ਕੇ ਦਰਬਾਰ ਸਾਹਿਬ ਦੇ ਕੀਰਤਨ ਦੇ ਵੀ ਐਕਸਕਲੂਸਿਵ ਰਾਈਟ ਜਿਹੜੇ ਨੇ ਉਹ ਹਾਸਲ ਕੀਤੇ। ਸੋ ਇਹ ਗੁਰੂ ਦੇ ਉੱਤੇ ਮੈਂ ਸਮਝਦਾ ਵੀ ਫੇਥ ਤਾਂ ਆਪਣੀ ਥਾਂ ਹੈ, ਇਹ ਗੁਰੂ ਦੀ ਰਹਿਮਤ ਰਹੀ ਕਿ 10 ਵਰੇ ਪਹਿਲਾਂ ਅਸੀਂ ਕੁਝ ਜਿਹੜੇ ਸਾਡੇ ਪੰਥਕ ਵੀਰ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਇਹਦਾ ਜਵਾਬ ਸਾਨੂੰ ਦੇਣਾ ਚਾਹੀਦਾ ਹੈ। ਔਰ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕੈਨੇਡਾ ਦੇ ਵਿੱਚ ਜੇ ਰੇਡੀਓ ਸਟੇਸ਼ਨ ਦੇ ਮਾਮਲੇ 'ਚ ਵੀ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਫਾਦਰ ਫਿਗਰ ਕਹਿਣਾ ਹੋਏ ਤਾਂ ਵੀਰ ਸੁਖਵਿੰਦਰ ਸਿੰਘ ਹੰਸਰਾ, ਉਹਨਾਂ ਨੇ ਅਣਖੀਲਾ ਪੰਜਾਬ ਦੇ ਥੱਲੇ ਰੇਡੀਓ ਪ੍ਰੋਗਰਾਮ ਸ਼ੁਰੂ ਕੀਤੇ ਔਰ ਫਿਰ ਅਣਖੀਲਾ ਪੰਜਾਬ ਦੇ ਥੱਲੇ ਉਹਨਾਂ ਨੇ ਟੀਵੀ ਪ੍ਰੋਗਰਾਮ ਵੀ ਚਲਾਇਆ। ਪਰ ਜ਼ਾਹਰ ਹੈ ਕਿ ਵੀ ਇੱਕ ਸਮੇਂ ਤੱਕ ਹੀ ਜਦੋਂ ਤੱਕ ਪ੍ਰੋਪਰ ਫਾਈਨੈਂਸ਼ੀਅਲ ਸਪੋਰਟ ਨਾ ਹੋਏ ਤੁਸੀਂ ਜਿੰਨੀ ਮਰਜ਼ੀ ਹਿੰਮਤ ਨਾਲ ਤੁਰੋ ਤੁਹਾਡੀ ਸਰਵਾਈਵਲ ਸੌਖੀ ਨਹੀਂ ਹੁੰਦੀ। ਹਾਲਾਂ ਉਹਨਾਂ ਨੇ ਉਸੇ ਦੌਰਾਨ ਸਾਂਝ ਸਵੇਰਾ ਔਰ ਪ੍ਰਿੰਟ ਮੀਡੀਆ ਰਾਹੀਂ ਵੀ ਅਖੀਰ 'ਚ ਭਾਵੇਂ ਇਸ ਦੁਨੀਆ 'ਚੋਂ ਅੱਜ ਜਾ ਚੁੱਕੇ ਨੇ ਔਰ ਅਸੀਂ ਹੁਣ ਟੋਰਾਂਟੋ ਦੀ ਵਿਜ਼ਿਟ ਵੇਲੇ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ ਸੁਖਵਿੰਦਰ ਸਿੰਘ ਹੰਸਰਾ, ਉਹ ਹਮੇਸ਼ਾ ਸਾਡੀਆਂ ਯਾਦਾਂ 'ਚ ਹੋਣਗੇ। ਫਿਰ ਅਸੀਂ ਇਹ ਜਦੋਂ ਵੀ TV 84 ਜਦੋਂ ਦਸੰਬਰ 2012 ਦੇ ਵਿੱਚ ਸ਼ੁਰੂ ਹੁੰਦਾ ਪਰ ਉਸ ਤੋਂ ਪਹਿਲਾਂ ਜਦੋਂ ਵੀ ਜਿਹੜੇ ਇਸ ਫੀਲਡ ਨਾਲ ਜੁੜੇ ਹੋਏ ਸੀ ਉਹਨਾਂ ਨਾਲ ਗੱਲ ਹੋਣੀ। ਬਲੂ ਪ੍ਰਿੰਟ ਵੀ ਅਸੀਂ ਬਣਵਾਇਆ, ਇੱਕ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਸਨ, ਉਹਨਾਂ ਨੇ ਬਣਾ ਕੇ ਕਿ ਜੀ $1 ਮਿਲੀਅਨ ਜਿਹੜਾ ਇਹਦੀ ਸ਼ੁਰੂਆਤੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਫਿਰ ਉਹੀ ਜਿਹੜੀ ਕਹਾਣੀ ਸੁਣਾਈ ਜਾਂਦੀ ਹੈ ਕਿ ਪਹਿਲੇ ਸਾਲ ਖੱਟੀ, ਦੂਜੇ ਸਾਲ ਨਾ ਪਹਿਲੇ ਸਾਲ ਚੱਟੀ, ਦੂਜੇ ਸਾਲ ਹੱਟੀ ਤੇ ਤੀਜੇ ਸਾਲ ਖੱਟੀ ਕਿ ਜੀ $1 ਮਿਲੀਅਨ ਤੁਹਾਡੇ ਕੋਲ ਫਿਰ ਹੋਣਾ ਚਾਹੀਦਾ। ਉਹਨੂੰ ਅੱਗੋਂ ਸਾਲ ਤੋਰਨ ਲਈ ਫਿਰ ਤੁਹਾਨੂੰ ਜਿਹੜਾ ਐਡਾਂ ਉਡਾਂ ਆਉਣੀਆਂ ਸ਼ੁਰੂ ਹੋ ਜਾਣ ਔਰ ਉਹਦੇ ਨਾਲ ਜਿਹੜਾ ਤੁਸੀਂ ਬੈਲੈਂਸ ਪਰ ਕਿਉਂਕਿ ਜੇ ਤੁਸੀਂ ਸਿਧਾਂਤਕ ਬਿਨਾਂ ਤੇ ਰਨ ਕਰਨਾ ਤੇ ਜੇ ਬ੍ਰੇਕ ਈਵਨ ਹੋ ਜਾਏ ਉਹ ਵੱਡੀ ਗੱਲ ਹੈ, ਨਹੀਂ ਤਾਂ ਤੁਹਾਨੂੰ ਹਰ ਸਾਲ ਕੋਲੋਂ ਕੁਛ ਨਾ ਕੁਛ ਪਾਣਾ ਪਿਆ ਕਰਨਾ। ਅਸੀਂ ਦੇਖੀਏ ਜਿਹੜੇ ਮਿਲਣ ਵੀ ਗਏ ਕਿ ਭਾਈ ਇੱਕ ਦੂਜੇ ਵੱਲ ਕਿ $1 ਮਿਲੀਅਨ 2 ਮਿਲੀਅਨ ਵੀ ਅਸੀਂ ਤਾਂ ਕੌਡੀਆਂ ਗਿਣਨ ਵਾਲੇ ਹਾਂ। ਔਰ ਪਰ ਮੈਂ ਸਮਝਦਾ ਵੀ ਹਮੇਸ਼ਾ ਇਸ ਗੱਲ ਦੇ ਉੱਤੇ ਸਾਡਾ ਫੇਥ ਵੀ ਰਿਹਾ। ਕਦੇ ਬਚਪਨ ਦੇ ਵਿੱਚ ਬਾਬਾ ਨਿਧਾਨ ਸਿੰਘ ਜਿਨ੍ਹਾਂ ਨੇ ਹਜ਼ੂਰ ਸਾਹਿਬ ਲੰਗਰ ਸ਼ੁਰੂ ਕੀਤਾ, ਉਹਨਾਂ ਦੀ ਸਾਖੀ ਅਸੀਂ ਸੁਣਦੇ ਹੁੰਦੇ ਸੀ ਕਿ ਭਾਈ ਕਿਵੇਂ ਉਜਾੜ ਥਾਂ ਤੇ ਜਾ ਕੇ ਉਹ ਬੈਠੇ, ਵਾਪਸ ਵੀ ਮੁੜਨ ਲੱਗੇ ਔਰ ਫਿਰ ਗੁਰੂ ਦੀ ਰਹਿਮਤ ਨੇ ਕਿਵੇਂ ਜਿਹੜਾ ਕਿ ਭਾਈ ਤੇਰੀ ਮੇਰੀ ਜੇਬ ਤੇ ਤੇਰਾ ਹੱਥ ਇਹੀ ਖਜ਼ਾਨਾ। ਸੋ ਅਸੀਂ ਵੀ ਇਸ ਕਿਸਮ ਦੇ ਫੇਥ ਦੇ ਉੱਤੇ ਹੀ ਹੁੰਦਾ ਹੈ ਵੀ ਕੋਈ ਗੱਲ ਨਹੀਂ ਹੈ। ਸਾਨੂੰ ਮਾਣ ਸੀ ਆਪਣੇ ਸੰਗਤ ਦੇ ਉੱਤੇ ਔਰ ਇਸ ਦੀ ਅਸੀਂ ਸ਼ੁਰੂਆਤ ਕਰ ਦਿੱਤੀ। ਕੁਛ ਵੀਰਾਂ ਨੇ ਮੁੱਢਲੇ ਦਿਨਾਂ ਦੇ ਵਿੱਚ ਕਾਫੀ ਦਿਲ ਖੋਲ੍ਹ ਕੇ ਮਦਦ ਕੀਤੀ। ਪਰ ਜਦੋਂ ਅਸੀਂ ਇਸ 10 ਸਾਲ ਦੇ ਸਫ਼ਰ ਦਾ ਜ਼ਿਕਰ ਕਰਦੇ ਹਾਂ, ਅੱਜ ਅਸੀਂ ਜਿਸ ਮੁਕਾਮ ਤੇ ਆ ਕੇ ਖੜੇ ਹਾਂ, 2 ਸਾਲ ਕਰੋਨਾ ਦੇ ਚੱਲਦਿਆਂ ਵੀ ਇੱਕ ਵੱਡਾ ਕ੍ਰਾਈਸਿਸ ਰਿਹਾ, ਲੇਕਿਨ ਇਹ ਸਰਵਿਸਿਜ਼ ਜਾਰੀ ਰਹੀਆਂ ਔਰ ਅਸੀਂ ਸਾਡੇ ਇਸ ਪ੍ਰੋਗਰਾਮ ਦੇ ਵਿਊਅਰ ਬੇਸ਼ੱਕ ਉਹ ਜਿੰਨੇ ਤੁਸੀਂ ਗੈਜਟਸ ਦਾ ਨਾਂ ਲੈਂਦੇ ਹੋ ਉਹਨਾਂ ਰਾਹੀਂ ਜੁੜੇ ਨੇ ਜਾਂ ਇਸ ਵੇਲੇ 1,71,000 ਤੋਂ ਜ਼ਿਆਦਾ YouTube ਦੇ ਸਬਸਕ੍ਰਾਈਬਰ ਨੇ, ਲੱਖਾਂ ਦੇ ਵਿੱਚ ਫੋਲੋ ਕਰਨ ਵਾਲੇ ਫੇਸਬੁੱਕ ਤੇ ਨੇ, ਉਹ ਇਸ ਗੱਲ ਦੀ ਗਵਾਹੀ ਦੇਣਗੇ। ਸਾਨੂੰ ਆਪਣੇ ਮੂੰਹ ਮੀਆਂ ਮਿੱਠੂ ਬਣਨ ਦੀ ਲੋੜ ਨਹੀਂ ਹੈ ਕਿ ਅਸੀਂ ਇਹਨਾਂ 10 ਵਰਿਆਂ 'ਚ ਪੰਥਕ ਕਦਰਾਂ ਕੀਮਤਾਂ ਜਿਨ੍ਹਾਂ ਦੇ ਵਿੱਚ ਕੋਈ ਮੰਤਰੀ ਜੰਤਰੀ ਤੰਤਰੀ ਜਿਹੜੇ ਸਾਰੇ ਹੀ ਬਹੁਤੇ ਸਾਡੇ ਮੀਡੀਆ ਨੂੰ, ਅਖਬਾਰਾਂ ਨੂੰ ਔਰ TV 300 ਤੋਂ ਜ਼ਿਆਦਾ ਚੈਨਲ ਨੇ ਉਹਨਾਂ ਨੂੰ ਚਲਾਉਂਦੇ ਨੇ, ਉਹਨਾਂ ਨੂੰ ਕਦੇ ਜਿਹੜਾ ਉਹ ਘਾਹ ਨਹੀਂ ਪਾਇਆ ਹੈ। ਔਰ ਦੂਸਰੇ ਪਾਸੇ ਇਹ ਸਾਡਾ ਖਾਲਿਸਤਾਨ ਦਾ ਝੰਡਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਹਨਾਂ 10 ਵਰਿਆਂ ਦੇ ਵਿੱਚ ਅਸੀਂ ਕੌਮੀ ਘਰ ਖਾਲਿਸਤਾਨ ਦੀ ਗੱਲ ਨੂੰ, ਦੁਨੀਆ 'ਚ ਵਾਪਰ ਰਹੀਆਂ ਘਟਨਾਵਾਂ ਨੂੰ ਔਰ ਇਹ ਸਾਰੇ ਨੂੰ, ਔਰ ਮੈਂ ਈਵਨ ਆਪਣੀ ਸਾਰੀ TV 84 ਦੀ ਟੀਮ ਜਿਹੜੇ ਉਦੋਂ ਤੋਂ ਹੀ ਸਾਡੇ ਮੁੱਢਲੇ ਦਿਨਾਂ ਤੋਂ ਜਿਹੜੇ ਨਾਲ ਲੱਗੇ ਔਰ ਤੁਹਾਡਾ ਵੀ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਔਰ ਹੁਣ ਅਸੀਂ ਇਸ ਨੂੰ ਨਵੀਆਂ ਜਿਹੜਾ ਹੋਰ ਐਨਰਜਾਈਜ਼ ਕਰਕੇ ਤੋਰਨਾ ਚਾਹੁੰਦੇ ਹਾਂ। ਔਰ ਜਿੱਥੇ ਅਸੀਂ ਜਦੋਂ ਅਮਰੀਕਾ ਦੀ ਅਸੀਂ ਗੱਲ ਕਰਦੇ ਹਾਂ ਤੇ ਅਮਰੀਕਾ ਦਾ ਮਤਲਬ ਨਾਰਥ ਅਮਰੀਕਾ ਹੁੰਦਾ ਹੈ ਔਰ ਸਾਡੇ ਇਸ ਸਾਰੇ ਐਂਡੇਵਰ ਦੇ ਵਿੱਚ ਕੈਨੇਡਾ ਦੀਆਂ ਸਿੱਖ ਸੰਗਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਖਾਸ ਤੌਰ ਤੇ ਈਸਟ ਕੋਸਟ ਦੇ ਉੱਤੇ ਸੁਖਵਿੰਦਰ ਸਿੰਘ ਹੰਸਰਾ ਹੋਰਾਂ ਨੇ ਪਿਛਲੇ ਵਰੇ 'ਚ ਵੀ, ਉਸ ਤੋਂ ਪਹਿਲਾਂ ਵੀ ਔਰ ਸਾਡੇ ਵੀਰ ਸੁਖਦੇਵ ਸਿੰਘ ਗਿੱਲ ਔਰ ਇਹਨਾਂ ਸਾਰਿਆਂ ਦੇ ਐਫਰਟ ਰਹੇ ਨੇ ਔਰ ਇਹੀ ਕਾਰਨ ਸੀ ਕਿ ਅਸੀਂ ਕੈਨੇਡਾ ਦੇ ਵਿੱਚ ਵੀ ਹਾਲਾਂ ਬੇਸ਼ੱਕ ਅਸੀਂ ਉਹਨੂੰ ਫੁੱਲੀ ਫੰਕਸ਼ਨਲ ਨਹੀਂ ਕਰ ਪਾ ਰਹੇ ਹਾਂ, ਆਉਣ ਵਾਲੇ ਪੀਰੀਅਡ 'ਚ ਦੇਖਾਂਗੇ। ਕੈਨੇਡਾ ਸਾਡਾ ਅਸੀਂ ਕੈਨੇਡੀਅਨ ਬਿਊਰੋ ਦੇ ਵੀਰ ਮਨਵੀਰ ਸਿੰਘ ਜਿਹੜੇ ਮੌਂਟਰੀਆਲ ਬੇਸਡ ਨੇ,
ਉਹਨਾਂ ਨੇ ਵੀ ਸਮੇਂ-ਸਮੇਂ ਜਿੰਨੀਆਂ ਉੱਥੇ ਇਵੈਂਟਸ ਖਾਸ ਤੌਰ ਤੇ ਪੰਥਕ ਉਹਨਾਂ ਨੂੰ ਲਾਈਵ ਵੀ TV 84 ਲਈ ਕਵਰ ਕੀਤਾ ਹੈ। ਅਸੀਂ ਉਹਦਾ ਇੱਕ ਡਿਫਰੈਂਟ ਪ੍ਰੋਸੀਜਰ ਵੀ ਹੈ ਕੈਨੇਡਾ 'ਚ, ਉਹਦਾ ਆਪਣੀ ਰਜਿਸਟ੍ਰੇਸ਼ਨ ਆਪਣੇ ਢੰਗ ਨਾਲ ਹੋਣ ਦਾ। ਲੇਕਿਨ ਅਸੀਂ ਜਦੋਂ ਹੁਣ ਵੀ ਆਵਾਜ਼ ਮਾਰੀ ਹੈ ਕਿ ਭਾਈ ਅਸੀਂ ਇੱਕ ਫਾਈਨੈਂਸ਼ੀਅਲ ਕਰੰਚ ਤੋਂ ਤਾਂ ਗੁਜ਼ਰ ਹੀ ਰਹੇ ਹਾਂ, ਪਰ ਇਹਨੂੰ ਅਸੀਂ ਹੋਰ ਵੀ ਅੱਗੇ ਤੋਰਨਾ ਚਾਹੁੰਦੇ ਹਾਂ, ਤੇ ਇਸ ਦਾ ਹੁੰਗਾਰਾ ਸਾਡੇ ਟੋਰਾਂਟੋ ਮੌਂਟਰੀਆਲ ਦੀਆਂ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਨੇ ਦਿੱਤਾ। ਔਰ ਇਨ ਬਰੀਫ ਮੈਂ ਦੱਸਦੇ ਹਾਂ ਕਿ ਸਾਡੀ ਇਸ ਵੀਕਐਂਡ ਦੇ ਉੱਤੇ ਕੈਨੇਡਾ ਫੇਰੀ ਹੈ ਟੋਰਾਂਟੋ 'ਚ, TV 84 ਦੀ ਟੀਮ ਦੇ ਹੋਰ ਵੀ 2 ਮੈਂਬਰ ਨਾਲ ਹੋਣਗੇ। ਔਰ ਜਿਹੜੇ ਪ੍ਰੋਗਰਾਮ ਉਲੀਕੇ ਗਏ ਨੇ ਉਹਨਾਂ ਅਨੁਸਾਰ 27 ਅਗਸਤ ਨੂੰ ਯਾਨੀ ਕਿ ਆਉਂਦੇ ਸੈਚਰਡੇ ਸਵੇਰੇ 11 ਤੋਂ 2 ਵਜੇ ਤੱਕ ਗ੍ਰੈਂਡ ਤਾਜ ਬੈਂਕੁਏਟ ਹਾਲ ਦੇ ਵਿੱਚ ਇੱਕ ਸਮਾਗਮ TV 84 ਦੀ ਸਪੋਰਟ ਲਈ ਪੰਥਕ ਜਥੇਬੰਦੀਆਂ ਵੱਲੋਂ ਗੁਰਸਿੱਖ ਵੀਰਾਂ ਭੈਣਾਂ ਵੱਲੋਂ ਰੱਖਿਆ ਗਿਆ। ਔਰ ਇਹ ਗ੍ਰੈਂਡ ਤਾਜ ਬੈਂਕੁਏਟ ਹਾਲ 6915 ਡਿਕਸੀ ਰੋਡ ਯੂਨਿਟ ਨੰਬਰ 20 ਮਿਸੀਸਾਗਾ ਦੇ ਵਿੱਚ ontario 'ਚ। ਔਰ ਦਰਸ਼ਕ ਜਿਹੜੇ ਨੇ ਉਹ ਸਕਰੀਨ ਤੇ ਵੀ ਦੇਖ ਸਕਦੇ ਨੇ, ਉਹਦੇ ਥੱਲੇ ਨੰਬਰ ਵੀ ਨੇ। ਔਰ ਮੈਂ ਟੀਮ ਨੂੰ ਕਹਾਂਗਾ ਕਿ ਉਹਨਾਂ ਤੇ ਫੋਕਸ ਕਰ ਦੇਣ ਕਿ ਜਿਹੜੇ ਸਾਡੇ ਟੋਰਾਂਟੋ ਵਾਸੀ ਵੀਰ ਭੈਣਾਂ TV 84 ਰਾਹੀਂ ਜੁੜੇ ਹੋਏ ਨੇ ਉਹਨਾਂ ਤੱਕ ਇਹ ਖਬਰ ਜੇ ਨਾ ਪਹੁੰਚੀ ਹੋਏ ਤਾਂ ਉਹ ਇਹਨਾਂ ਵੀਰਾਂ ਚੋਂ ਕਿਸੇ ਨਾਲ ਵੀ ਸੰਪਰਕ ਕਰਕੇ। ਔਰ ਇਹ ਗ੍ਰੈਂਡ ਤਾਜ ਬੈਂਕੁਏਟ ਹਾਲ 'ਚ 11 ਤੋਂ 2 ਵਜੇ ਤੱਕ ਸੈਚਰਡੇ ਦਾ ਹੋਏਗਾ। ਸਾਡੀ ਕਈ ਵਰਿਆਂ ਬਾਅਦ ਤਾਂਘ ਪੂਰੀ ਹੋਏਗੀ ਟੋਰਾਂਟੋ ਦੀਆਂ ਸਿੱਖ ਸੰਗਤਾਂ ਨੂੰ ਪੰਥਕ ਜਥੇਬੰਦੀਆਂ ਨੂੰ ਮਿਲਣ ਦੀ। ਇਸੇ ਤਰ੍ਹਾਂ ਫਿਰ ਸੈਚਰਡੇ ਸ਼ਾਮ ਨੂੰ 7:30 ਵਜੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਵਿੱਚ ਅਸੀਂ ਸੰਗਤਾਂ ਦੇ ਰੂਬਰੂ ਹੋਵਾਂਗੇ। ਐਤਵਾਰ ਦੇ ਪ੍ਰੋਗਰਾਮ 'ਚ ਸਿੱਖ ਸਪਿਰਚੁਅਲ ਸੈਂਟਰ ਰੈਕਸਡੇਲ ਦੇ ਵਿੱਚ ਜਿਹੜਾ ਅਸੀਂ ਐਡਰੈਸ ਕਰਾਂਗੇ। ਹੋਰ ਵੀ ਜੇ ਆਉਣ ਵਾਲੇ ਦਿਨਾਂ 'ਚ ਕੋਈ ਫਾਈਨਲ ਹੋਇਆ ਹੈ, ਲੇਕਿਨ ਮੰਡੇ ਫਿਰ ਅਸੀਂ ਮੌਂਟਰੀਆਲ ਆਵਾਂਗੇ। ਔਰ ਮੌਂਟਰੀਆਲ ਜਿਹੜਾ ਉਹਨਾਂ ਦਾ ਪ੍ਰੋਮੈਂਡਸ ਹਡਸਨ ਪਲਾਜ਼ਾ 3187 ਰਾਊਟ ਹਾਰਵਰਡ ਹਡਸਨ ਕਿਊਬੈਕ, ਉਸ ਦੇ ਵਿੱਚ ਬਾਹਰ ਜਿਹੜਾ ਪ੍ਰੋਮੈਂਡਸ ਹਡਸਨ ਪਲਾਜ਼ਾ ਦੇ ਵਿੱਚ ਸਮਾਗਮ ਰੱਖਿਆ ਹੋਇਆ ਹੈ। ਉਹ ਪੋਸਟਰ ਵੀ ਜਿਹੜੇ ਨੇ ਵਿਊਅਰਸ ਦੇਖ ਸਕਦੇ ਨੇ, ਉਹਦੇ ਥੱਲੇ ਵੀ ਨੰਬਰ ਨੇ। ਉਹਨਾਂ ਦੇ ਨਾਲ ਸੰਪਰਕ ਕਰਕੇ ਜਿਹੜੇ ਵੀ ਸਾਡੇ ਵਿਊਅਰਸ ਮੌਂਟਰੀਆਲ ਏਰੀਆ 'ਚ ਨੇ ਉਹ ਮੌਂਟਰੀਆਲ ਜੁਆਇਨ ਕਰ ਸਕਦੇ ਨੇ, ਜਿਹੜੇ ਟੋਰਾਂਟੋ 'ਚ ਨੇ ਟੋਰਾਂਟੋ ਜੁਆਇਨ ਕਰ ਸਕਦੇ ਨੇ। ਔਰ ਇਨ ਬਿਟਵੀਨ ਵੀ ਕਿਉਂਕਿ ਸਾਡੀ ਅਵੇਲੇਬਿਲਟੀ ਹੋਏਗੀ, ਸੋ ਜਿੱਥੇ ਵੀ ਕੋਈ ਹੋਰ ਵੀ ਮੌਕੇ ਦੇ ਉੱਤੇ ਹੋਇਆ ਅਸੀਂ ਮਿਲਣ ਦੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਜਿੱਥੇ ਇਸ ਪ੍ਰੋਗਰਾਮ ਰਾਹੀਂ ਸਾਰੇ ਹੀ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਖਾਸ ਤੌਰ ਤੇ ਸਪਾਂਸਰਸ ਦਾ। ਜਦੋਂ ਦਾ ਇਹ ਰੋਜ਼ਾਨਾ ਸਪਾਂਸਰ ਪ੍ਰੋਗਰਾਮ ਸ਼ੁਰੂ ਹੋਇਆ ਇਸ ਨੇ ਸਾਨੂੰ ਰਾਹਤ ਦਿੱਤੀ ਹੈ। ਔਰ ਮੈਂ ਕਿਉਂਕਿ ਕਿਤੇ ਨਾ ਕਿਤੇ ਡਿਸਕਸ ਹੁੰਦਾ ਹੀ ਹੈ ਕਿ ਮੀਡੀਆ ਦੀ ਕੀ ਇੰਪੋਰਟੈਂਸ ਹੈ, ਮੀਡੀਆ ਕਿੰਨਾ ਇੰਪੋਰਟੈਂਟ ਹੈ। ਮੈਂ ਇੰਨਾ ਹੀ ਦੱਸਦੇ ਹਾਂ ਵੀ ਜਿਹੜੀ ਖਬਰ ਕੱਲ੍ਹ ਦੀ ਕਾਫੀ ਸਾਰੇ ਮੀਡੀਆ 'ਚ ਡਿਸਕਸ ਹੋ ਰਹੀ ਹੈ ਕਿ ਹੁਣ NDTV ਜਿਹੜਾ ਖਾਸ ਤੌਰ ਤੇ ਸਰਕਾਰ ਵਿਰੋਧੀ ਲਾਈਨ ਦੇ ਲਈ ਜਾਣਿਆ ਜਾਂਦਾ ਸੀ ਜਾਂ ਇੱਕ ਹੈਲਥੀ ਕ੍ਰਿਟਿਸਿਜ਼ਮ ਲਈ, ਹਾਲਾਂ ਹੈ ਤਾਂ ਸਾਰੇ ਇੰਡੀਅਨ ਨੈਸ਼ਨਲਿਸਟ ਨੇ। ਔਰ ਹੁਣ ਅਡਾਨੀ ਨੇ ਉਹਦੇ 'ਚ ਜਿਹੜੇ ਨੇ ਵੱਡੇ ਸਟੇਕ ਖਰੀਦੇ ਨੇ। ਔਰ ਕਿਉਂਕਿ ਹੁਣ ਅਡਾਨੀ ਅੰਬਾਨੀ ਪਤੰਜਲੀ ਇਹ ਤਾਂ ਹਿੰਦੂ ਤਵੀ ਨੇ। ਔਰ ਇਸ ਦੇ ਉੱਤੇ ਈਵਨ ਜਿਹੜਾ ਦਿੱਲੀ ਯੂਨੀਅਨ ਹੈ ਜਰਨਲਿਸਟ ਦੀ, ਉਹਨਾਂ ਨੇ ਵੀ ਸ਼ੌਕ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਜੀ ਸਾਰਾ ਮੀਡੀਆ ਜਿਹੜਾ ਹੈ ਉਹ ਹਕੂਮਤੀ ਨਿਜ਼ਾਮ ਦੇ ਕੋਲ ਹੀ ਜਾ ਰਿਹਾ ਔਰ ਕੋਈ ਡਾਈਸੈਂਟ ਦੀ ਆਵਾਜ਼ ਨਹੀਂ ਹੈ। ਹੁਣ ਇਹ ਇੰਡੀਆ ਇੱਕ ਪਾਸੇ ਇੰਡੀਅਨ ਨੈਸ਼ਨਲਿਸਟ ਨੇ, ਇੱਕ ਪਾਸੇ ਹਿੰਦੂ ਤਵੀ ਨੈਸ਼ਨਲਿਸਟ ਨੇ। ਜੇ ਇੰਡੀਅਨ ਨੈਸ਼ਨਲਿਸਟ ਨੂੰ ਵੀ ਲੱਗਦਾ ਹੈ ਕਿ ਭਾਈ ਜਿਹੜਾ ਸਾਰਾ ਨੈਰੇਟਿਵ ਹੈ ਹੁਣ ਸੈਕੂਲਰ ਇੰਡੀਆ ਦੇ ਵਾਲਾ ਨਹੀਂ ਆ, ਹਿੰਦੂ ਤਵੀ ਇੰਡੀਆ ਵਾਲਾ ਹੈ, ਤੇ NDTV ਵੀ ਅਡਾਨੀਆਂ ਨੇ ਲਿਆ ਹੋਇਆ। ਤੇ ਸਿੱਖ ਪਰਸਪੈਕਟਿਵ ਤੋਂ ਜੇ ਅਸੀਂ ਦੇਖੀਏ ਤੇ ਅੱਜ ਠੀਕ ਹੈ ਸੋਸ਼ਲ ਮੀਡੀਆ ਇੱਕ ਪਾਵਰਫੁਲ ਹੈ, ਪਰ ਤੁਸੀਂ ਜਾ ਕੇ ਦੇਖੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਹਿੰਦੂ ਤਵੀਆਂ ਦੇ ਜਿਹੜੇ ਪੇਡ ਏਜੰਟ ਨੇ ਉੱਥੇ ਬੈਠੇ ਹੋਏ ਨੇ। ਆਪਣਿਆਂ ਦੇ ਕਿੰਨੇ ਲੋਕ ਨੇ ਜਿਹੜੇ ਖਾਮਖਾਹ ਦੀਆਂ ਡਿਬੇਟਾਂ ਖੜੇ ਕਰਦੇ ਨੇ ਔਰ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦੀ ID ਕੀ ਹੈ ਤੇ ਕੌਣ ਉਹ ਲੋਕ ਨੇ। ਸੋ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਹਾਂ ਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਿੱਖ ਮੀਡੀਆ ਜਿਹੜਾ ਕਿ ਆਪਣੇ ਕੌਜ਼ ਦੇ ਉੱਤੇ ਫੋਕਸਡ ਹੋਏ, ਸਿੱਖੀ ਰਹੁ ਰੀਤਾਂ ਦੀ ਗੱਲ ਕਰੇ, ਉਹ ਬੜਾ ਇੰਪੋਰਟੈਂਟ ਹੈ। ਔਰ ਅਸੀਂ ਕੋਈ ਇਹ ਦਾਅਵਾ ਨਹੀਂ ਕਰਦੇ ਕਿ ਜੀ ਐਬਸੋਲੂਟਲੀ ਸਾਡੇ ਬਿਨਾਂ ਹੋਰ ਕੋਈ ਕੁਛ ਕਰ ਹੀ ਨਹੀਂ ਰਿਹਾ।
ਬਹੁਤ ਸਾਰਿਆਂ ਦਾ ਐਫਰਟ ਹੈ ਬਿਲਕੁਲ ਔਰ ਅਸੀਂ ਸਮਝਦੇ ਹਾਂ ਕਿ ਸਿੱਖ ਸੰਗਤਾਂ ਨੂੰ ਵੀ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਪੰਥ ਦਾ ਝੰਡਾ ਬੁਲੰਦ ਹੋ ਰਿਹਾ ਹੈ, ਪੰਥਕ ਕਾਜ਼ ਦੀ ਪ੍ਰਮੋਸ਼ਨ ਹੋ ਰਹੀ ਹੈ, ਉਸ ਦੀ ਦਿਲ ਖੋਲ ਕੇ ਮਦਦ ਕਰਨ। ਬਿਲਕੁਲ। ਔਰ ਅਸੀਂ ਬੇਸਬਰੀ ਨਾਲ ਉਹਨਾਂ ਪਲਾਂ ਦੀ ਇੰਤਜ਼ਾਰ ਕਰ ਰਹੇ ਹਾਂ ਜਦੋਂ ਕਿ ਵੀਕਐਂਡ ਦੇ Nice. ਉੱਤੇ ਅਸੀਂ ਟੋਰਾਂਟੋ ਔਰ ਫਿਰ ਮੌਂਟਰੀਆਲ ਔਰ ਇਨ ਬਿਟਵੀਨ ਆਟਵਾ ਦੀਆਂ ਸਿੱਖ ਸੰਗਤਾਂ ਦੇ ਵੀ ਦੀਦਾਰ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਮੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।